ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀ ਹੈ ਨਾ ਟੋਰਨੀ ਟਰਕੀ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਉਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਸਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਪਰ ਉਸ ਤੋਂ ਪਹਿਲਾਂ ਅਹਿਮ ਜਾਣਕਾਰੀਆਂ ਜਿਹੜੀਆਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਚੱਲੀਏ। ਉਹ ਇਹ ਕਿ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਸਿੱਖ ਪਰੇਡ ਹੋਣ ਜਾ ਰਹੀ ਹੈ ਉਹਦੇ ਚ ਪੰਜਾਬੀ ਰੇਡੀਓ USA ਦੀ ਟੀਮ ਉਸ ਪਰੇਡ ਦੀ ਕਵਰੇਜ ਕਰਨ ਵਾਸਤੇ ਪਹੁੰਚ ਰਹੀ ਹੈ। ਤੁਸੀਂ ਪੰਜਾਬੀ ਰੇਡੀਓ USA ਦੀ ਟੀਮ ਦੇ ਨਾਲ ਮਿਲ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਆਪਣੇ ਸੁਝਾਅ ਵੀ ਪੰਜਾਬੀ ਰੇਡੀਓ USA ਦੀ ਟੀਮ ਦੇ ਨਾਲ ਸਾਂਝੇ ਕਰ ਸਕਦੇ ਹੋ। ਹੁਣ ਆਈਏ ਖਬਰਾਂ ਦੇ ਵੱਲ। ਕਾਂਗਰਸ ਮੈਨੀਫੈਸਟੋ ਦੇ ਵਿੱਚ ਅਹਿਮ ਐਲਾਨ ਕੀਤੇ ਗਏ ਮਿੰਟੂ ਜੀ। ਜੀ ਬਿਲਕੁਲ। ਦੇਖੋ, ਕਾਂਗਰਸ ਨੇ ਅੱਜ ਮੈਨੀਫੈਸਟੋ ਦੀ ਘੁੰਡ ਚੁਕਾਈ ਕਰ ਦਿੱਤੀ ਆ ਜੀ। ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਉੱਤੇ ਲੜਾਈ ਦੋ ਧਿਰੀ ਹੈ। ਦੋ ਧਿਰਾਂ ਦੇ ਵਿੱਚ ਹੀ ਜਿਹੜੀ ਹੈ ਨਾ ਫਾਈਟ ਹੋਣੀ ਹੈ। ਯਾਨੀ ਇੱਕ ਪਾਸੇ ਇੰਡੀਆ, ਇੱਕ ਪਾਸੇ NDA, ਜੀ। ਇੱਕ ਪਾਸੇ ਭਾਜਪਾ, ਇੱਕ ਪਾਸੇ ਕਾਂਗਰਸ, ਜਿਸ ਨੂੰ ਆਪਾਂ ਸਰਲ ਅੱਖਰਾਂ 'ਚ ਸਮਝਦੇ ਹਾਂ ਜਾਂ ਗੱਲ ਕਰਦੇ ਹਾਂ। ਹੁਣ ਦੋਹਾਂ ਹੀ ਧਿਰਾਂ ਦੇ ਜਿਹੜੇ ਵਾਅਦੇ ਹੋਣਗੇ ਉਹ ਇੱਕ ਮਾਇਨੇ ਰੱਖਦੇ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਵਾਅਦੇ ਕਰਕੇ ਮੁੜ ਕੇ ਭੱਜਣਾ ਬਹੁਤ ਔਖਾ ਹੋ ਜਾਂਦਾ ਹੈ। ਲੋਕ ਭੱਜਣ ਨਹੀਂ ਦਿੰਦੇ। ਸੋ ਇਸ ਵਾਸਤੇ ਹੁਣ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਸੰਕਲਪ ਪੱਤਰ ਜਾਂ ਗਰੰਟੀ ਕਾਰਡ ਵਗੈਰਾ ਵਗੈਰਾ ਵਗੈਰਾ। ਤਾਂ ਇੱਥੇ ਵੀ ਕਾਂਗਰਸ ਨੇ ਜੋ ਐਲਾਨ ਕੀਤੇ ਨੇ, ਜੇ ਆਪਾਂ ਇਹਨਾਂ ਨੂੰ ਸਮਝੀਏ ਤਾਂ ਇਹਨਾਂ ਨੇ ਵੀ ਇਹੋ ਹੀ ਨਾਮ ਦਿੱਤਾ ਹੈ, ਮਤਲਬ ਕਿ 25 ਗਰੰਟੀਆਂ 5 ਨਿਆਂ। ਤਾਂ ਇੱਕ ਤਰ੍ਹਾਂ ਨਾਲ ਇੱਕ ਫੁੱਲ ਪੈਕ ਦੇ ਦਿੱਤਾ ਇਹਨਾਂ ਨੇ। ਫੁੱਲ ਪੈਕ ਇਹ ਹੈ ਕਿ ਉਹ ਐਸਾ ਪੈਕੇਜ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ। ਮਸਲਨ ਜੇ ਆਪਾਂ ਲੈ ਲਈਏ ਤਾਂ ਕਿਸਾਨ ਨੂੰ ਵਾਅਦਾ ਕਰ ਦਿੱਤਾ ਕਿ ਤੈਨੂੰ MSP ਪੱਕੀ ਹੈ ਯਾਰ, ਸਰਕਾਰ ਬਣਾਓ ਤਗੜੇ ਹੋ ਕੇ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਤੁਹਾਨੂੰ MSP ਡਨ ਹੈ ਜੀ। ਠੀਕ ਹੈ ਜੀ। ਹੁਣ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਕਹਿ ਦਿੱਤਾ, ਔਰਤ ਯਾਨੀ ਇੰਡੀਆ 'ਚ ਜੇ ਤੁਸੀਂ ਦੇਖੋਗੇ ਤਾਂ ਔਰਤ ਦੀ ਨਾ ਸਿਰਫ ਵੋਟ ਤੁਹਾਨੂੰ ਔਨ ਪੇਪਰ ਮਿਲੇਗੀ, ਬਲਕਿ ਜਿਹੜੀ ਵੋਟ ਪੋਲ ਹੁੰਦੀ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਪਰਸੈਂਟੇਜ ਰਹਿੰਦਾ ਉਹਦਾ। ਤਾਂ ਉਹਦੇ ਵਾਸਤੇ ਕਹਿ ਦਿੱਤਾ ਕਿ ਤੁਹਾਨੂੰ ਸਾਲ ਦਾ ਲੱਖ ਰੁਪਈਆ ਦੇਵਾਂਗੇ ਜੀ। ਤਾਂ ਮਤਲਬ ਕਿ ਨਾਰੀ ਸਮਾਜ ਨੂੰ ਵੀ ਨਾਲ ਜੋੜਨਾ ਯਤਨ ਕੀਤਾ ਗਿਆ। ਫਿਰ ਇਸ ਤੋਂ ਇਲਾਵਾ ਮਜ਼ਦੂਰਾਂ ਵਾਸਤੇ ਵੀ ਲੈ ਕੇ ਆਏ, ਜਿੱਦਾਂ ਮਨਰੇਗਾ ਮਜ਼ਦੂਰ ਆ ਕਿ ਭਾਈ ਤੁਹਾਡੀ ਦਿਹਾੜੀ ਸਿੱਧੀ ਅਸੀਂ 400 ਰੁਪਈਆ ਕਰ ਦਿਆਂਗੇ। ਤਾਂ ਤੁਹਾਨੂੰ ਪਤਾ ਨਾ ਕਿ ਕਰੋੜਾਂ ਲੋਕਾਂ ਦੀ ਯੋਜਨਾ ਹੈ ਮਨਰੇਗਾ। ਤੇ ਮਨਰੇਗਾ ਲੈ ਕੇ ਕੌਣ ਆਇਆ ਸੀ? ਲੈ ਕੇ ਵੀ ਇਹ ਆਏ ਸਨ। ਸੋ ਇਸ ਵਾਸਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਮਜ਼ਦੂਰ ਵਰਗ, ਹੁਣ ਆਪਾਂ ਜਿਵੇਂ ਮਜ਼ਦੂਰ ਦੀ ਗੱਲ ਕਰ ਲਈ, ਤਾਂ ਇਹਨਾਂ ਨੂੰ ਵੀ ਇਹਨਾਂ ਨੇ ਕਾਫੀ ਵਾਅਦੇ ਦਿੱਤੇ ਨੇ ਕਿ ਤੁਹਾਡੇ ਨਾਲ ਆਹ ਕਰਾਂਗੇ, ਤੁਹਾਡੇ ਨਾਲ ਆਹ ਕਰਾਂਗੇ। ਜਿਵੇਂ ਇੱਕ ਹੋਰ ਹੈ ਕਿ ਸ਼ਹਿਰੀ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ ਸ਼ਹਿਰੀ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਦੀ ਗਰੰਟੀ ਦਿੱਤੀ ਜਾਏ ਜੀ। ਤੇ ਜਿਹੜੇ ਘਰੇਲੂ ਨੌਕਰ ਆ ਜਾਂ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੇ ਰੁਜ਼ਗਾਰ ਨੂੰ ਰੈਗੂਲੇਟ ਕਰਕੇ ਉਹਨਾਂ ਨੂੰ ਬੁਨਿਆਦੀ ਕਾਨੂੰਨੀ ਅਧਿਕਾਰ ਜਿਹੜੇ ਉਹ ਸੁਨਿਸ਼ਚਿਤ ਦਿੱਤੇ ਜਾਣਗੇ। ਤਾਂ ਮਤਲਬ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝ ਸਕਦੇ ਹੋ ਕਿ ਮਜ਼ਦੂਰ ਵਰਗ, ਕਿਸਾਨ ਵਰਗ, ਔਰਤ, ਫਿਰ ਇਸ ਤੋਂ ਇਲਾਵਾ ਜਿੱਦਾਂ ਲਾਈਕ ਆ ਗਿਆ ਨੌਜਵਾਨ, ਕਿ ਉਹਨਾਂ ਨੂੰ ਬਈ 25 ਸਾਲ ਤੋਂ ਜਿਹੜੇ ਘੱਟ ਉਮਰ ਦੇ ਡਿਪਲੋਮਾ ਧਾਰਕ ਆ ਜਾਂ ਕਾਲਜ ਗ੍ਰੈਜੂਏਟ ਦੇ ਲਈ ਜਿਹੜੇ ਪ੍ਰਾਈਵੇਟ
ਜਾਂ ਸਰਕਾਰੀ ਸੈਕਟਰ ਦੇ ਵਿੱਚ 1 ਸਾਲ ਦਾ ਇੱਕ ਅਪ੍ਰੈਂਟਿਸਸ਼ਿਪ ਦਿੰਦੇ ਆ, ਉਹ ਕਹਿੰਦੇ ਕਿ ਅਸੀਂ ਦੇਵਾਂਗੇ। ਇਸ ਕਾਨੂੰਨ ਦੇ ਤਹਿਤ ਟ੍ਰੇਨੀ ਨੂੰ 1 ਸਾਲ ਦਾ 1 ਲੱਖ ਰੁਪਈਆ ਜਿਹੜਾ ਸੈਲਰੀ ਦੇ ਤੌਰ ਤੇ ਦਿੱਤਾ ਜਾਏਗਾ। ਮਤਲਬ ਕਿ 25 ਸਾਲ ਤੋਂ ਘੱਟ ਦੀ ਉਮਰ ਦੇ ਜਿਹੜੇ ਡਿਪਲੋਮਾ ਧਾਰਕ ਹੈ ਜਾਂ ਕਾਲਜ ਦੇ ਵਿੱਚ ਗ੍ਰੈਜੂਏਟ ਹੈ, ਉਹਨਾਂ ਨੂੰ ਪ੍ਰਾਈਵੇਟ ਤੇ ਸਰਕਾਰੀ ਸੈਕਟਰ ਦੇ ਵਿੱਚ 1 ਸਾਲ ਦਾ ਤਾਂ ਉਹ ਵੀ ਦੇ ਰਹੇ ਨੇ। ਤਾਂ ਉਹ ਵੀ ਯਾਨੀ ਨੌਜਵਾਨਾਂ ਨੂੰ ਵੀ ਨਾਲ ਜੋੜਨ ਦਾ ਯਤਨ ਕੀਤਾ ਕਿ ਜਿੱਦਾਂ ਨੌਕਰੀ ਦੀਆਂ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ, ਪੇਪਰ ਲੀਕ ਮਾਮਲਾ ਹੁੰਦਾ, ਜਿਹੜਾ ਫਾਸਟ ਟਰੈਕ ਕੋਰਟ ਇਹਨਾਂ ਵਾਸਤੇ ਬਣਾਵਾਂਗੇ। ਤੇ ਜੇ ਪੀੜਤ ਮਤਲਬ ਕਿ ਜਿਹੜੇ ਬੇਰੁਜ਼ਗਾਰ ਆ ਉਹ ਚਾਹੁਣਗੇ ਤਾਂ ਅਸੀਂ ਮੁਆਵਜ਼ਾ ਵੀ ਉਹਨਾਂ ਨੂੰ ਦੇਵਾਂਗੇ। ਜੀ ਇਸ ਤਰ੍ਹਾਂ ਮਤਲਬ ਕਿ ਹੋਰ ਵੀ ਕਈ ਚੀਜ਼ਾਂ ਕਿ 21 ਸਾਲ ਤੋਂ ਘੱਟ ਉਮਰ ਦੇ ਜਿਹੜੇ ਟੈਲੈਂਟਡ ਖਿਡਾਰੀ ਉਹਨਾਂ ਨੂੰ ਹਰ ਮਹੀਨੇ 10,000 ਰੁਪਈਆ ਦੇਵਾਂਗੇ। ਤਾਂ ਯਾਨੀ ਏਦਾਂ ਨੌਜਵਾਨ ਵੀ ਆ ਗਏ। ਬਜ਼ੁਰਗਾਂ ਨੂੰ ਕਿਹਾ ਕਿ ਤੁਹਾਨੂੰ ਰੇਲਵੇ 'ਚ ਰਿਆਇਤ ਦੇ ਦਿਆਂਗੇ ਭਾਈ। ਸਿਹਤ ਵਾਸਤੇ ਕਹਤਾ ਕਿ 25 ਲੱਖ ਤੱਕ ਦਾ ਫ੍ਰੀ ਇਲਾਜ ਦੇਵਾਂਗੇ। ਪਰ ਇਸ ਤੋਂ ਇਲਾਵਾ ਜਿਵੇਂ ਚਲੋ ਇਹ ਮੋਟੇ ਤੌਰ ਤੇ ਮੈਂ ਗਿਣਾਈਆਂ ਜਿੰਨੀਆਂ ਗੱਲਾਂ ਮੈਂ ਨੋਟ ਕੀਤੀਆਂ ਜਾਂ ਸਮਝ ਸਕਿਆ। ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਜਿਨ੍ਹਾਂ ਮੁੱਦਿਆਂ ਤੇ ਇੱਕ ਇਹ ਤਾਂ ਹੈਗਾ ਨਾ ਆਮ ਸਮਾਜ, ਆਮ ਬੰਦਾ ਜਿਹੜਾ ਕਿਤੇ ਨਾ ਕਿਤੇ ਦੁਖੀ ਹੈ ਜਾਂ ਚਾਹੁੰਦਾ ਕਿ ਮੈਨੂੰ ਸਰਕਾਰ ਤੋਂ ਆ ਮਿਲਣਾ ਚਾਹੀਦਾ ਯਾਰ, ਮੇਰੇ ਲਈ ਕੀ ਹੈ, ਸਮਝਦੇ ਹੋ ਨਾ। ਉਹ ਕਹਿੰਦਾ ਸਰਕਾਰ ਯਾਰ ਮੈਨੂੰ ਕੀ ਦੇਊਗੀ, ਤਾਂ ਉਹ ਇਹਨਾਂ ਨੇ ਦੱਸ ਦਿੱਤਾ ਕਿ ਜੇ ਸਾਡੀ ਸਰਕਾਰ ਬਣੂਗੀ। ਹੁਣ ਇੱਕ ਐਸਾ ਤਬਕਾ ਹੈ ਬੁੱਧੀਜੀਵੀਆਂ ਦਾ, ਲਿਬਰਲ ਲੋਕਾਂ ਦਾ, ਜਾਂ ਜਿਹੜੇ ਆਜ਼ਾਦੀ ਪਸੰਦ ਲੋਕ ਨੇ, ਲੋਕਤੰਤਰ ਪਸੰਦ ਲੋਕ ਨੇ। ਹੁਣ ਉਹਨਾਂ ਵਾਸਤੇ ਉਹ ਕੀ ਕਹਿ ਰਹੇ ਆ? ਵੈਸੇ ਇਹਨਾਂ ਨੇ ਹੋਰ ਵੀ ਬਹੁਤ ਕੁਝ ਕਿਹਾ ਇਹਦੇ ਵਿੱਚ, ਵਾਤਾਵਰਨ ਨੂੰ ਲੈ ਕੇ ਵੀ ਆ, ਹੋਰ ਕਈ ਗੱਲਾਂ ਨੇ। ਆਪਾਂ ਉਧਰ ਨਾ ਜਾ ਕੇ ਜੇ ਇਹਨੂੰ ਮਕਾਉਣਾ ਹੋਵੇ ਕਿ ਇਹਨਾਂ ਨੇ ਵੱਡੀਆਂ ਦੇਖੋ ਕਿਹੜੀਆਂ ਗੱਲਾਂ ਕੀਤੀਆਂ ਕਿ ਇੱਕ ਤਾਂ ਅਗਨੀਵੀਰ ਸਕੀਮ ਅਸੀਂ ਬੰਦ ਕਰ ਦੇਣੀ ਹੈ, ਰੱਦ ਕਰ ਦੇਣੀ। ਜੀ ਹੁਣ ਤੁਸੀਂ ਵੇਖੋ ਕਿ ਅਗਨੀਵੀਰ ਸਕੀਮ ਜਿਹੜੀ ਆ ਨਾ ਉਹ ਬਹੁਤ ਪ੍ਰਭਾਵ ਪਾਉਂਦੀ ਹੈ, ਖਾਸ ਤੌਰ ਤੇ ਯੂਪੀ, ਪੰਜਾਬ, ਹਰਿਆਣਾ, ਹਿਮਾਚਲ ਤੇ ਕੁਝ ਹੱਦ ਤੱਕ ਰਾਜਸਥਾਨ ਕਿ ਸਥਾਈ ਰੋਜ਼ਗਾਰ ਨੇ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਕਿਹਾ ਕਿ ਈਵੀਐਮ ਬੇਸ਼ੱਕ ਰੱਖ ਲਈਏ ਅਸੀਂ, ਪਰ ਵੀਵੀਪੈਟ ਜਿਹੜੀਆਂ ਮਸ਼ੀਨਾਂ ਹੋਣਗੀਆਂ ਉਹਨਾਂ ਦੀਆਂ ਪਰਚੀਆਂ ਦਾ 100% ਮੇਲ ਕਰਾ ਕੇ ਦੇਖਾਂਗੇ ਹੁੰਦਾ ਕਿ ਨਹੀਂ। ਜੀ ਵਨ ਨੇਸ਼ਨ ਵਨ ਇਲੈਕਸ਼ਨ ਉਹ ਕਹਿੰਦੇ ਕਿ ਵਿਰੋਧ ਹੋਇਆ। ਲੋਕ ਸਭਾ ਤੇ ਵਿਧਾਨ ਸਭਾ ਦਾ ਜਿਹੜਾ ਇਲੈਕਸ਼ਨ ਉਹ ਸਮੇਂ ਪਰ ਹੀ ਹੋਏਗਾ। ਮਤਲਬ ਕਿ ਸਾਫ਼ ਹੋ ਗਿਆ ਕਿ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਨਹੀਂ ਕਰਵਾਵਾਂਗੇ। ਫਿਰ ਨਾਲ ਇਹ ਕਿਹਾ ਕਿ 10ਵੀਂ ਅਨੁਸੂਚੀ ਦੇ ਵਿੱਚ ਅਸੀਂ ਸੋਧ ਕਰ ਦਿਆਂਗੇ, ਇਹਦੇ ਤਹਿਤ ਦਲ ਬਦਲਣ ਵਾਲਿਆਂ ਦੀ ਫੌਰੀ ਤੌਰ ਤੇ ਵਿਧਾਨ ਸਭਾ ਜਾਂ ਸੰਸਦ ਜਿਹੜੀ ਸੰਸਦ ਦੀ ਮੈਂਬਰਸ਼ਿਪ ਹੈ ਉਹ ਖੁਦ ਖਤਮ ਹੋ ਜਾਏਗੀ। ਤੇ ਨਾਲ ਸਭ ਤੋਂ ਵੱਡੀ ਗੱਲ ਕਹੀ ਕਿ ਵੇਖੋ ਅਸੀਂ ਪੁਲਿਸ ਤੇ ਕੇਂਦਰੀ ਏਜੰਸੀਆਂ ਜਿਹੜੀਆਂ ਨਾ ਉਹ ਮਤਲਬ ਕਿ ਸਖਤੀ ਦੇ ਨਾਲ ਕਾਨੂੰਨ ਦੇ ਅਨੁਸਾਰ ਕੰਮ ਕਰਨਗੀਆਂ। ਹਰ ਮਾਮਲੇ 'ਚ ਸੰਸਦ ਜਾਂ ਰਾਜ ਵਿਧਾਨ ਮੰਡਲਾਂ ਦੀ ਨਿਗਰਾਨੀ 'ਚ ਲਿਆਂਦਾ ਜਾਏਗਾ। ਮਤਲਬ ਕਿ ਹਰ ਮਾਮਲਾ ਜਿਹੜਾ ਉਹਨਾਂ ਦੀ ਨਿਗਰਾਨੀ 'ਚ, ਯਾਨੀ ਕੁੱਲ ਮਿਲਾ ਕੇ ਕਸ਼ਮੀਰ ਨੂੰ ਕਹਿ ਦਿੱਤਾ ਕਿ ਅਸੀਂ ਪੂਰਨ ਰਾਜ ਦਾ ਦਰਜਾ ਦੇ ਦੇਵਾਂਗੇ ਵਗੈਰਾ ਵਗੈਰਾ। ਹੁਣ ਇਹ ਸਾਰੀਆਂ ਚੀਜ਼ਾਂ ਕਿਉਂ ਕਹੀਆਂ ਜਾ ਰਹੀਆਂ ਕਿ ਬਈ ਆਹ ਸਾਰੀਆਂ ਚੀਜ਼ਾਂ ਬਦਲੀਆਂ ਨੇ। ਅੱਜ ਵੀ ਰਾਹੁਲ ਗਾਂਧੀ ਨੇ ਬੋਲਦਿਆਂ ਕਿਹਾ ਕਿ ਇਹਨਾਂ ਨੇ ਸੰਸਥਾਵਾਂ ਨੂੰ ਖਤਮ ਕਰ ਦਿੱਤਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਬਹਾਲ ਕਰਾਂਗੇ, ਪੁਨਰ ਬਹਾਲ ਕਰਾਂਗੇ, ਅਸੀਂ ਉਹਨਾਂ ਨੂੰ ਪੁਨਰ ਸੁਰਜੀਤ ਕਰਾਂਗੇ। ਤੇ ਜੋ ਵੀ ਬੋਲਣ ਦੀ ਆਜ਼ਾਦੀ ਤੇ ਇੱਥੋਂ ਤੱਕ ਇਹਨਾਂ ਕਿਹਾ ਕਿ ਨਵਾਂ ਟੈਲੀਕਾਮ ਐਕਟ ਲਿਆਂਦਾ ਵਾ ਜਿਹੜਾ ਉਹ ਵੀ ਅਸੀਂ ਦੁਬਾਰਾ ਵੇਖਾਂਗੇ, ਕੋਖਾਂਗੇ। ਮਤਲਬ ਕਿ ਉਹ ਕਹਿੰਦੇ ਕਿ ਜਿਹੜੀ ਫਰੀडम ਹੁੰਦੀ ਆ, ਖਾਸ ਤੌਰ ਤੇ ਸਪੀਚ ਆਪਾਂ ਕਹਿੰਦੇ ਆ ਫਰੀडम ਆਫ ਸਪੀਚ ਜਾਂ ਬੋਲਣ ਦੀ ਆਜ਼ਾਦੀ, ਲਿਖਣ ਦੀ ਆਜ਼ਾਦੀ, ਇਹ ਸਾਰੀਆਂ ਚੀਜ਼ਾਂ ਬਹਾਲ ਹੋਣਗੀਆਂ। ਤਾਂ ਇੱਕ ਵੱਡੀ ਗੱਲ ਹੈ ਕਿ ਬਹੁਤ ਛੋਟਾ ਤਬਕਾ ਪਰ ਬਹੁਤ ਇੰਟੈਲੈਕਚੁਅਲ ਜਾਂ ਕਹਿ ਲਓ ਕਿ ਬੜਾ ਜਿਹੜਾ ਗੰਭੀਰ ਤਬਕਾ ਹੈ ਉਹਦੇ ਵਾਸਤੇ ਵੀ ਗਾਰੰਟੀ ਦੇ ਦਿੱਤੀ ਕਿ ਘਬਰਾਓ ਨਾ, ਜੇ ਸਾਨੂੰ ਤੁਸੀਂ ਕਰੋਗੇ ਪਸੰਦ ਤਾਂ ਬਈ ਅਸੀਂ ਆ ਜਾਾਂਗੇ। ਸੋ ਕਾਫੀ ਲੰਮੀ ਆਪਾਂ ਗੱਲ ਕਰ ਲਈਏ, ਪਰ ਮੈਂ ਜੇ ਇਹਨੂੰ ਪੂਰਾ ਕਰਨਾ ਹੋਵੇ ਤਾਂ ਬਹੁਤ ਲੰਮਾ ਚਲਾ ਜਾਏਗਾ, ਹੋਰ ਵੀ ਲੰਮਾ ਚਲਾ ਜਾਏਗਾ। ਪਰ ਸੰਖੇਪ ਦੇ ਵਿੱਚ ਹੁਣ ਇਹ ਆ ਕਿ ਇਹਨਾਂ ਨੇ ਤੇ ਵਾਅਦਿਆਂ ਦਾ ਗਾਰੰਟੀ ਕਾਰਡ ਰੱਖ ਦਿੱਤਾ। ਰੌਲਾ ਤੇ ਇਹ ਕਿ ਲੋਕ ਕਿੰਨਾ ਕੁ ਇਹਨਾਂ ਤੇ ਯਕੀਨ ਕਰੂਗੇ। ਸੋ ਖਾਸ ਤੌਰ ਤੇ ਯੂਪੀ, ਜਿਵੇਂ ਆਪਾਂ ਨਾਂ ਲਿਆ, ਯੂਪੀ, ਰਾਜਸਥਾਨ, ਬਿਹਾਰ, ਇਹਨਾਂ ਸਟੇਟਾਂ 'ਚ ਇਹਨਾਂ ਚੀਜ਼ਾਂ ਦਾ ਕੀ ਅਸਰ ਪਊਗਾ? ਕਿਉਂਕਿ ਇਹ ਤਾਂ ਕਹਿੰਦੇ ਕਿ ਜਾਤ ਆਧਾਰਿਤ ਮਰਦਮਸ਼ੁਮਾਰੀ ਵੀ ਕਰ ਦੇਣਗੇ।
ਹਾਂਜੀ ਹਾਂਜੀ ਓਬੀਸੀ ਬਾਤ ਨਹੀਂ ਤਾਂ ਮਤਲਬ ਕਿ ਸਾਰਾ ਕੁਝ ਹੈ ਜਿਹੜਾ ਉਹ ਇਤਬਾਰ ਕੌਣ ਕਰੇਗਾ ਕਿਉਂਕਿ ਵੋਟ ਤਾਂ ਵੋਟਰ ਨੇ ਪਾਉਣੀ ਆ ਨਾ। ਹੂੰ ਤਾਂ ਇਹ ਹੈ ਕਿ ਠੀਕ ਹੈ ਗਰੰਟੀ ਕਾਰਡ ਲੈ ਆਉਂਦੇ ਵਾਅਦੇ ਕਰ ਲੈ ਉਹ ਹੁਣ ਵੋਟਾਂ 'ਚ ਕਿੰਨੇ ਕੁ ਤਬਦੀਲ ਹੁੰਦੇ ਆ ਇਹ ਵੇਖਣਾ ਪਊਗਾ ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਜਿੰਨੀ ਵੋਟ ਪੋਲ ਹੁੰਦੀ ਹੈ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਿਛਲੀ ਵਾਰੀ ਲਗਭਗ ਕਹਿ ਲਓ ਕਿ 40% ਗਿਆ ਸੀਗਾ ਐਨਡੀਏ ਹੂੰ ਤਾਂ 40 ਤੋਂ ਉੱਤੇ ਟੱਪ ਕੇ ਆਉਣਾ ਥੋੜਾ ਜਿਹਾ ਤਾਂ ਜਿਹੜਾ ਉਹ ਦੂਸਰਾ 60% ਵੋਟ ਸੀਗਾ ਇਹ ਸਾਰੀਆਂ ਚੀਜ਼ਾਂ ਉੱਥੇ ਰਹਿੰਦੀਆਂ ਨੇ ਕਿ ਕੀ ਉਸ ਸਾਰੀਆਂ ਵੋਟਾਂ ਨੂੰ ਵਿਰੋਧੀ ਧਿਰ ਜਿਹੜੀ ਹੈ ਕੰਸੋਲੀਡੇਟ ਕਰ ਸਕੇਗੀ। ਇਹ ਵੱਡੇ ਪ੍ਰਸ਼ਨ ਨੇ ਹੁਣ ਉਹ ਬਾਅਦ ਚ ਪਤਾ ਲੱਗੇਗਾ ਪਰ ਇਹਨਾਂ ਨੇ ਗੱਲਾਂ ਤੇ ਬਹੁਤ ਤਗੜੀਆਂ ਕਰ ਦਿੱਤੀਆਂ ਇਹਦੇ 'ਚ ਕੋਈ ਸ਼ੱਕ ਨਹੀਂ। ਜੀ ਜੀ ਤੇ ਗੱਲ ਕਰੀਏ ਮਿੰਟੂ ਜੀ ਅਗਲੇ ਮਸਲੇ ਬਾਰੇ ਚਰਨਜੀਤ ਚੰਨੀ ਕਹਿੰਦੇ ਜਲੰਧਰ ਦੀ ਤਿਆਰੀ ਖਿੱਚ ਲਈ ਉਹਨਾਂ ਨੇ। ਗੱਲ ਇਹ ਆ ਕਿ ਬਈ ਹੁਣ ਚੰਨੀ ਹੋਰਾਂ ਨੇ ਘਰ ਜਿਹੜਾ ਹੈ ਉੱਥੇ ਲੈ ਲਿਆ ਜਲੰਧਰ ਦੇ ਵਿੱਚ ਹੂੰ ਮਤਲਬ ਕਿ ਦੱਸਦੇ ਆ ਕਿ ਚੰਨੀ ਸਾਹਿਬ ਨੇ ਘਰ-ਘੁਰ ਦੀ ਤਿਆਰੀ ਕਰ ਲਈ ਆ। ਹੂੰ ਸਾਡਾ ਸਾਹਮਣੇ ਕਿਰਾਏ ਤੇ ਮਕਾਨ ਸੀ ਤੇ ਉੱਥੇ ਰਹਿੰਦੀ ਜਿੰਦ ਜਾਨ ਸੀ ਮਤਲਬ ਕਿ ਕਿਰਾਏ ਕਰੂ ਤੇ ਕੋਠੀ ਲੈ ਲਈ ਆ ਤੇ ਜਿਹੜੇ ਪਹਿਲਾਂ ਹੀ ਕੱਢ ਆਏ ਆ ਕਿ ਬਈ ਕਦੇ ਜਿਹੜਾ ਬੱਲਾਂ ਵਾਲਾ ਡੇਰਾ ਉੱਥੇ ਗਏ ਰਾਧਾ ਸਵਾਮੀ ਦੇ ਡੇਰੇ ਤੇ ਵੀ ਜਾ ਆਏ ਅਯੋਧਿਆ ਵੀ ਮੱਥਾ ਟੇਕ ਆਏ ਨੇ ਦੋਵੇਂ ਜੀ ਜੀ ਯਾਨੀ ਤਿਆਰੀ ਤੇ ਪੂਰੀ ਲੱਗਦੀ ਪਈ ਆ ਤੇ ਕੋਠੀ ਵੀ ਦੱਸਦੇ ਆ ਕਿ ਜੀਟੀਬੀ ਨਗਰ ਦੇ ਵਿੱਚ ਇੱਕ ਸਾਬਕਾ ਕਾਂਗਰਸੀ ਆਗੂ ਦੀ ਕੋਠੀ ਜਿਹੜੀ ਹੈ ਉਹਨੂੰ ਕਿਰਾਏ ਤੇ ਲਿਆ ਗਿਆ ਵੈਸੇ ਹੁਣ ਨਹੀਂ ਪਰ ਪਹਿਲਾਂ ਉਹ ਕਾਂਗਰਸੀ ਆਗੂ ਸੀ ਤਾਂ ਖੈਰ ਰੈਨੋਵੇਸ਼ਨ ਵਗੈਰਾ ਸਭ ਕੁਝ ਚੱਲ ਰਿਹਾ ਗੇੜੇ ਚੱਲ ਰਹੇ ਆ ਤੇ ਹੁਣ ਇਹ ਦੇਖਣਾ ਹੋਏਗਾ ਕਿ ਚੰਨੀ ਸਾਹਿਬ ਦਾ ਤਾਂ ਕੇਕ ਵੀ ਬੜਾ ਮਸ਼ਹੂਰ ਹੋ ਗਿਆ ਨਾ ਕੇਕ ਕਾਹਦਾ ਕਲੇਸ਼ ਬਣ ਗਿਆ ਅੱਜ ਸੱਜਣਾ ਦੀ ਆਈ ਆ ਸਾਨੂੰ ਕਾਲ ਜਲੰਧਰ ਤੋਂ ਤੇ ਇੱਥੇ ਕੇਕ ਆਇਆ ਜਲੰਧਰ ਤੋਂ ਜੀ ਚੰਨੀ ਸਾਡਾ ਜਲੰਧਰ ਕੇਕ ਤੇ ਲਿਖਿਆ ਸੀ ਉਹ ਵੇਖ ਕੇ ਤੇ ਜਿਹੜੀ ਚੌਧਰੀ ਸੰਤੋਖ ਸਿੰਘ ਦੀ ਫੈਮਿਲੀ ਆ ਉਹਨਾਂ ਦੇ ਤੇ ਸੱਤੀ ਕੱਪੜੀ ਅੱਗ ਲੱਗੀ ਉਹਨਾਂ ਨੇ ਤੇ ਬਥੇਰੀਆਂ ਗੱਲਾਂ ਕੀਤੀਆਂ ਨੇ ਅੱਗੋਂ ਕਿ ਚੰਨੀ ਦੀ ਜੇ ਜ਼ਮੀਰ ਜਾਗਦੀ ਹੋਏਗੀ ਉਹ ਨਹੀਂ ਆਏਗਾ ਪਹਿਲਾਂ ਇਹ 2 ਥਾਵਾਂ ਤੋਂ ਹਾਰਿਆ ਉੱਥੇ ਜਿੱਤ ਕੇ ਵਿਖਾਵੇ ਉੱਥੇ ਚੌਧਰੀ ਸੰਤੋਖ ਸਿੰਘ ਦੇ ਮੁੰਡੇ ਵਿਕਰਮਜੀਤ ਸਿੰਘ ਨੇ ਚੰਗੀਆਂ ਸੁਣਾਤੀਆਂ ਅੱਗੋਂ ਜੀ ਜੀ ਇਹਦਾ ਮਤਲਬ ਇਹ ਆ ਕਿ ਸਭ ਤੋਂ ਵੱਡੀ ਚੁਣੌਤੀ ਜਿਹੜੀ ਆ ਚੰਨੀ ਸਾਹਿਬ ਦੇ ਰਾਹ ਦੇ ਵਿੱਚ ਉਹ ਹੈਗੀ ਆ ਮੁੱਢਲੇ ਤੌਰ ਤੇ ਚੌਧਰੀ ਫੈਮਿਲੀ ਤੇ ਜੇ ਉਹਨੂੰ ਪਾਰ ਕਰ ਲੈਂਦੇ ਆ ਤੇ ਬਾਕੀ ਤੇ ਕੰਮ ਟੇਚਿਆ ਬਾਕੀ ਸਭ ਕੁਝ ਓਕੇ ਰਿਪੋਰਟਾਂ ਫੁੱਲ ਰਿਪੋਰਟਾਂ ਓਕੇ ਤੇਰੇ ਯਾਰ ਦੀਆਂ ਬਾਕੀ ਸਭ ਕੁਝ ਠੀਕ ਆ ਬਸ ਇੱਥੇ ਆ ਕੇ ਥੋੜਾ ਜਿਹਾ ਕਿਤੇ ਨਾ ਕਿਤੇ ਕਹਿ ਲੋ ਕਿ ਧੁੜਕੂ ਜਿਹਾ ਲੱਗਦਾ ਕਿ ਪਤਾ ਨਹੀਂ ਕੀ ਹੋਏਗਾ ਕਿ ਨਹੀਂ ਹੋਏਗਾ ਚੰਨੀ ਸਾਹਿਬ ਨੂੰ ਪਰ ਜੇਕਰ ਇਸ ਚੁਣੌਤੀ ਤੋਂ ਪਾਰ ਪਾ ਲੈਂਦੇ ਆ ਤਾਂ ਫਿਰ ਰੌਚਕ ਟੱਕਰ ਹੋਏਗੀ। ਦੇਖੋ ਇਹ ਗੱਲ ਮੰਨਣ ਵਾਲੀ ਆ ਚਰਨਜੀਤ ਚੰਨੀ ਦੀ ਜਿਹੜੀ ਹਾਰ ਸੀਗੀ ਬਹੁਤ ਬੁਰੀ ਹਾਰ ਸੀ ਨੇੜਲੇ ਬੰਦੇ ਦੱਸਦੇ ਆ ਕਿ ਚੰਨੀ ਸਾਹਿਬ ਨੂੰ ਉਸ ਦੋਹਰੀ ਹਾਰ ਨੇ ਤੋੜ ਦਿੱਤਾ ਸੀ ਜਿਹੜਾ ਇੱਧਰ ਉਹ ਕਹਿੰਦੇ ਸੀ ਮੈਂ ਅੱਖਾਂ ਵਿਖਾਉਣ ਆਇਆ ਅੱਖਾਂ ਨਹੀਂ ਉਹ ਅੱਖਾਂ ਪੁੰਝਣ ਆਏ ਸੀ ਇੱਥੇ ਆਬੋ ਹਵਾ ਬਦਲੀ ਥੋੜਾ ਜਿਹਾ ਮਤਲਬ ਕਿ ਜਿੱਦਾਂ ਬੰਦਾ ਨਹੀਂ ਹੌਸਲਾ ਫੜਦਾ ਹਾਂ ਬਦਲਦਾ ਮਤਲਬ ਕਿ ਝੰਜੋੜ ਕੇ ਰੱਖ ਦਿੱਤਾ ਹਾਰ ਨੇ ਪਰ ਹੁਣ ਉਹ ਉੱਭਰ ਚੁੱਕਿਆ ਹੁਣ ਤੇ ਪੰਜ ਬੜੇ ਮਾਰਦੇ ਉਹ ਇੰਟਰਵਿਊ ਚ ਕਹਿੰਦੇ ਯਾਰ ਮੈਨੂੰ ਲੋਕ ਆ ਕੇ ਕਹਿੰਦੇ ਕਿ ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਤੇ ਕਹਿੰਦੇ ਮੈਨੂੰ ਦੱਸੋ ਬਈ ਹੁਣ ਸ਼ਰਾਬੀਆਂ ਦੀ ਸਰਕਾਰ ਚ ਸ਼ਰਾਬੀ ਮਰਨਗੇ ਉੱਥੇ ਲਓ ਇਹੋ ਜਿਹੇ ਤੇ ਪੰਚ ਰੇੜੀ ਜਾਂਦੇ ਕਹਿੰਦੇ ਜੀ ਕਿ ਭਗਵੰਤ ਮਾਨ ਦਾ ਇੱਕੋ ਐਲਾਨ ਪੂਰਾ ਹੋਇਆ ਕਿ ਕਹਿ ਕੇ ਗਏ ਸੀ ਮੇਰੇ ਘਰ ਜਵਾਕ ਹੋਣ ਵਾਲਾ ਦੇਖ ਲਓ ਗੁੜੀਆ ਆ ਗਈ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ ਮਤਲਬ ਕਿ ਭਗਵੰਤ ਮਾਨ ਦੀ ਅੱਖ ਚੱਕ ਪਾ ਕੇ ਗੱਲ ਕਰ ਰਹੇ ਇਸ ਕਰਕੇ ਇਹ ਰੌਚਕ ਹੋਏਗੀ ਕਿਉਂਕਿ ਜਿਹੜੀ ਉਹ ਹਾਰ ਸੀ ਜਿਹੜੀ ਮੈਂ ਕਹਿ ਰਿਹਾ ਸੀਗਾ ਲੱਕ ਤੋੜਵੀਂ ਹਾਰ ਸੀ ਦੋਹਰੀ ਹਾਰ ਉਹ ਕਿਤੇ ਨਾ ਕਿਤੇ ਪ੍ਰਵੀਨ ਜੀ ਇਸ ਪੱਖ ਤੋਂ ਵੇਖਣ ਵਾਲੀ ਆ ਕਿ ਉਸ ਹਨੇਰ ਦੇ ਵਿੱਚ ਬੋਰਡ ਵੀ ਲੱਦੇਗਾ ਤੇ ਜੋ ਕਹਿ ਲੋ ਕਿ ਚੰਨੀ ਵਰਗੇ ਵਿਚਾਰੇ ਜਿਹੜੇ ਅੱਧ ਪੱਕੇ ਜੇ ਜੰਡ ਸੀ ਉਹ ਵੀ ਟੇਢੇ ਹੋ ਗਏ ਤੇ ਜਿਹੜੇ ਛੋਟੇ ਮੋਟੇ ਬੇਰ ਟਾਲੀਆਂ ਵਾਲੇ ਸੀ ਉਹ ਵੀ ਗਏ ਜੀ ਜੀ ਪਰ ਹੁਣ ਇੰਨਾ ਸਵਾ 2 ਸਾਲਾਂ ਦੇ ਸਮੇਂ ਦੇ ਵਿੱਚ ਬਥੇਰਾ ਕੁਝ ਬਦਲ ਰਿਹਾ ਤੇ ਚਰਨਜੀਤ ਚੰਨੀ ਦਾ ਵੀ ਤੁਸੀਂ ਜੇ ਦੇਖੋਗੇ ਉਹ ਚਰਨਜੀਤ ਚੰਨੀ ਨੇ ਵੈਸੇ ਆਪਦੀ ਖੇਡ ਕੋਈ ਜ਼ਿਆਦਾ ਐਵੇਂ ਬੱਕਰੀ ਥੱਲੇ ਬਹਿ ਗਿਆ ਕਦੇ ਐਵੇਂ ਉੱਥੇ ਭੜਥਾ ਬਣਾਉਣ ਬਹਿ ਗਿਆ
ਹਾਂਜੀ ਇਹਨਾਂ ਚੀਜ਼ਾਂ ਨੇ ਥੋੜਾ ਜਿਹਾ ਗ੍ਰਾਫ ਡੇਗਿਆ। ਬਾਕੀ ਉਹ ਇੱਕ ਬਹੁਤ ਵੱਡੀ ਵੇਵ ਸੀਗੀ, ਬਹੁਤ ਵੱਡੀ ਲਹਿਰ ਸੀਗੀ ਜਿਹੜੀ ਹੂੰਝ ਕੇ ਲੈ ਗਈ। ਪਰ ਐਤਕੀ ਜੇ ਚਰਨਜੀਤ ਚੰਨੀ ਉੱਥੇ ਫਾਈਟ ਕਰਦੇ ਆ, ਮੇਰੇ ਖਿਆਲ ਦੇ ਨਾਲ ਤਗੜਾ ਮੁਕਾਬਲਾ ਹੋਇਆ। ਬਾਕੀ ਹਾਰ ਜਿੱਤ ਤਾਂ ਬਈ ਪਤਾ ਨਹੀਂ, ਪਰ ਸਭ ਤੋਂ ਵੱਡੀ ਚੁਣੌਤੀ ਹੁਣ ਚੌਧਰੀ ਫੈਮਿਲੀ ਦੀ ਰਹਿ ਗਈ ਆ। ਵੈਸੇ ਇੱਕ ਹੋਰ ਵੀ ਦਾਅਵੇਦਾਰ ਹੈਗੇ ਆ, ਉਹ ਚੰਨੀ ਸਾਹਿਬ ਦੇ ਰਿਸ਼ਤੇਦਾਰ ਆ, ਉਹਨਾਂ ਨੂੰ ਚੰਨੀ ਸਾਹਿਬ ਨੇ ਮਨਾ ਲੈਣਾ। ਜੀ ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਅਕਾਲੀਆਂ ਦੀ, ਅਕਾਲੀਆਂ ਨੇ ਪੀਏਸੀ ਦਾ ਗਠਨ ਕਰ ਦਿੱਤਾ ਜੀ। ਹਾਂਜੀ ਦੇਖੋ, ਕਾਲੀ ਕੱਲ ਤੇ ਰਹੇ ਨੇ ਸਾਰਾ ਦਿਨ ਟੈਨਸ਼ਨ ਦੇ ਵਿੱਚ ਕਿ ਮਲੂਕਾ ਚੱਲਿਆ ਭਾਈ। ਹੁਣ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਨਾਮ ਆ। ਉਹ ਕਹਿੰਦੇ ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ। ਕੀ ਹੋਊਗਾ ਕੀ ਨਹੀਂ ਹੋਏਗਾ, ਪਰ ਫਿਰ ਮੈਂ ਉਹਨਾਂ ਦੇ ਪੇਜ ਤੇ ਜਾ ਕੇ ਵੇਖਿਆ, ਫੋਨ ਤੇ ਚੁੱਕਿਆ ਨਹੀਂ ਉਹਨਾਂ ਨੇ। ਪੇਜ ਤੇ ਜਾ ਕੇ ਵੇਖਿਆ ਤੇ ਉਹਨਾਂ ਨੇ ਕਿਸੇ ਵਿਆਹ ਦੀ ਸ਼ਗਨ ਦੀ ਤਸਵੀਰ ਪਾਈ ਹੋਈ ਹੈ ਜਿਹਦੇ ਚ ਸਾਰੇ ਅਕਾਲੀ ਦਿਖਾਈ ਦੇ ਰਹੇ ਤੇ ਸੁਖਬੀਰ ਬਾਦਲ ਵੀ ਆ ਰਿਹਾ। ਮੈਂ ਕਿਹਾ ਲਓ ਹੁਣ ਕੰਮ ਟਿਕ ਗਿਆ ਜੇ, ਟਿਕ ਗਿਆ ਕੰਮ। ਚਰਚਾਵਾਂ ਚੁਰਚੂਆਂ ਹੁੰਦੀਆਂ ਨੇ, ਚਲੋ ਆਪਾਂ ਨੂੰ ਪਤਾ ਹੀ ਆ। ਕਈ ਵਾਰ ਲੀਡਰ ਤੁਹਾਨੂੰ ਪਤਾ ਹੀ ਆ ਕਿ ਥੋੜਾ ਆਪਦਾ ਵਜ਼ਨ ਵੀ ਵਧਾਉਣਾ ਚਾਹੁੰਦੇ ਆ ਜਾਂ ਜੋਖਣਾ ਚਾਹੁੰਦੇ ਆ। ਤਾਂ ਹੁਣ ਅਕਾਲੀ ਜਿਹੜੇ ਆ ਉਹ ਕਾਲ ਚ ਤੁਰ ਰਹੇ ਆ। ਟਿਕਟਾਂ ਟੁਕਟਾਂ ਤਕਰੀਬਨ ਇਹਨਾਂ ਦੀਆਂ ਤੈਅ ਨੇ, ਤਕਰੀਬਨ। ਤੇ ਦੂਜੀ ਗੱਲ ਇਹ ਆ ਕਿ ਮੈਨੀਫੈਸਟੋ ਵਾਲੀ ਕਮੇਟੀ ਦਾ ਗਠਨ ਇਹਨਾਂ ਨੇ ਕੀਤਾ ਹੋਇਆ। ਹੁਣ ਇਹਨਾਂ ਨੇ ਪੀਏਸੀ ਦਾ ਵੀ ਗਠਨ ਕਰ ਦਿੱਤਾ ਹੈ। ਪੀਏਸੀ ਯਾਨੀ ਜਦੋਂ ਬਣ ਗਈ ਤਾਂ ਸਮਝ ਲਓ ਕਿ ਹੁਣ ਇਹਨਾਂ ਦੀ ਗੱਡੀ ਰੇੜੇ ਪੈ ਗਈ ਆ। ਸੋ ਇਹ ਜਿਹੜੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਹੁੰਦੀ ਹੈ, ਇਹ ਗਠਨ ਕਰ ਦਿੱਤੀ ਗਈ ਹੈ। 23 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਗਠਿਤ ਹੋਈ ਕਮੇਟੀ ਹੈ, 145 ਇਹਦੇ ਵਿੱਚ ਬੰਦੇ ਜਿਹੜੇ ਆ ਸ਼ਾਮਲ ਕੀਤੇ ਗਏ ਤੇ ਚੋਟੀ ਦੇ ਹੀ ਜ਼ਿਆਦਾ ਲੀਡਰ ਆ। ਤਾਂ ਯਾਨੀ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੀ ਵੀ ਲਿਸਟ ਤਿਆਰ ਹੈ। ਕੁਝ ਕੁ ਕਾਂਗਰਸੀ ਉੱਤੇ ਹਾੜੇ ਕੱਢ ਰਹੇ ਆ, ਕੁਝ ਕੁ ਆਪਦਾ ਜੁਗਾੜ ਲਾ ਰਹੇ ਆ, ਕੁਝ ਕੁ ਬੈਂਸ ਬਾਰੇ ਵੀ ਖਬਰ ਹੈ ਕਿ ਉਹ ਵੀ ਦਿੱਲੀ ਬੈਠਾ ਆ। ਯਾਨੀ ਜੋ ਮਰਜ਼ੀ ਆ, ਪਰ ਲਗਭਗ ਇਹਨਾਂ ਦਾ ਵੀ ਤਿਆਰ ਆ ਖਾਕਾ ਤੇ ਇਧਰੋਂ ਅਕਾਲੀਆਂ ਦਾ ਵੀ ਤਿਆਰ ਹੈ। ਕਮੇਟੀਆਂ ਕਮੂਟੀਆਂ ਦਾ ਗਠਨ ਹੋ ਗਿਆ। ਆਉਣ ਵਾਲੇ ਦਿਨਾਂ 'ਚ ਇਹ ਸਾਰੇ ਪੱਤੇ ਜਿਹੜੇ ਖੁੱਲ ਜਾਣਗੇ। ਤੇ ਬਾਕੀ ਵੇਖੋ ਹੁਣ ਇਹਨਾਂ 'ਚ ਕੋਈ ਬਗਾਵਤ ਹੁੰਦੀ ਹੈ ਕਿ ਨਹੀਂ। ਜੇ ਅਕਾਲੀਆਂ ਨੇ ਬਗਾਵਤ ਤੋਂ ਵੀ ਆਪਣੇ ਆਪ ਨੂੰ ਬਚਾ ਲਿਆ ਨਾ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਵਾਸਤੇ ਸ਼ੁਭ ਯਾਤਰਾ ਹੋਏਗੀ। ਯਾਤਰਾ ਜਿਹੜੀ ਹੈ ਨਾ ਸ਼ੁਭ ਹੋਏਗੀ। ਚਲੋ ਉਹਦਾ ਕਹਿ ਸਕਦੇ ਹਾਂ ਆਪਾਂ ਅੰਜਾਮ ਕੀ ਹੋਏਗਾ ਉਹ ਤੇ ਪਤਾ ਨਹੀਂ, ਪਰ ਯਾਤਰਾ ਦੀ ਸ਼ੁਰੂਆਤ ਠੀਕ ਹੋ ਜਾਏ ਜੀ। ਤੇ ਮਿੰਟੂ ਜੀ ਆਪ ਹੁਣ ਕਰੇਗੀ ਵਲੰਟੀਅਰ ਮਿਲਣੀ, ਕਹਿੰਦੇ ਵਲੰਟੀਅਰਾਂ ਨੂੰ ਮਿਲਣਾ। ਇਹਦਾ ਮਤਲਬ ਹੈ ਕਿ ਵਲੰਟੀਅਰਾਂ ਨੂੰ ਮਿਲੇ ਨਹੀਂ, ਵਾਹਵਾ ਚਿਰ ਹੋ ਗਿਆ। ਤਾਂ ਜੀ ਜੀ, ਆਪਾਂ ਕਿਸੇ ਨੂੰ ਆਪਾਂ ਕਹਿੰਦੇ ਯਾਰ ਮੈਂ ਨਾ ਆਪਦੇ ਮਾਮੇ ਨੂੰ ਮਿਲਣ ਚੱਲਿਆ, ਤਾਂ ਹੀ ਚੱਲਿਆ ਜੇ ਕੋਈ ਕੰਮ ਹੋਏਗਾ। ਜਾਂ ਆਪਾਂ ਮਤਲਬ ਕਿ ਗਏ ਨਹੀਂ ਵਾਹਵਾ ਚਿਰ, ਤਾਂ ਹੀ ਜਾਂਦੇ। ਹੁਣ ਦੂਰ ਦਾ ਆਪਾਂ ਕਹਿੰਦੇ ਯਾਰ ਵਾਹਵਾ ਚਿਰ ਹੋ ਗਿਆ ਨਾਨਕੇ ਮੈਂ ਚੱਲਿਆ, ਮਿਲਣ ਚੱਲਿਆ। ਇਹਦਾ ਮਤਲਬ ਕਿ ਵਾਹਵਾ ਚਿਰ ਹੋ ਗਿਆ ਵਲੰਟੀਅਰਾਂ ਦੀ ਸੁਣੀ ਨਹੀਂ। ਹੁਣ ਆਂਦੇ ਹੁਣੇ ਆ ਜਾ ਤੂਤਾਂ ਵਾਲੇ ਖੂਹ ਤੇ ਗੱਲਾਂ ਕਰੀਏ ਮੂੰਹ ਤੇ। ਤੇ ਮੈਂ ਨਾ ਕੱਲ ਇੱਕ ਬੀਬੀ ਵੇਖੀ ਭਾਜਪਾ ਵਾਲੀ, ਮਹਿਲਾ ਮੋਰਚਾ ਦੀ, ਉਹ ਜ਼ਿਲ੍ਹਾ ਪ੍ਰਧਾਨ ਆ। ਫੇਸਬੁੱਕ ਤੇ ਦੇਖਿਆ ਕਿ ਕਿਸ ਤਰ੍ਹਾਂ ਉਹਨੇ ਲਾਪਾ ਕੀਤੀ ਭਾਜਪਾ ਵਾਲਿਆਂ ਨੂੰ। ਦੇਖੋ ਅਮਿਤ ਸ਼ਾਹ ਤੋਂ ਬੋਲਦੇ ਆ, ਅਮਿਤ ਸ਼ਾਹ ਤੋਂ ਬੋਲਦੇ ਆ ਬਈ ਜਿਹੜੇ ਵਿਰੋਧੀ ਵੀ ਹੈ ਨਾ ਉਹ ਵੀ ਅੱਜ ਕੱਲ ਕੰਬਦੇ ਆ, ਕਿਹਨੇ ਪਤਾ ਨਹੀਂ ਕੀ ਕਰਦੇ ਨੇ। ਤੇ ਇੱਕ ਔਰਤ ਜਿੱਥੇ ਤੀਕਸ਼ਣ ਸੂਦ ਤੋਂ ਲੈ ਕੇ ਸਾਂਪਲਾ ਗਰੁੱਪ ਤੱਕ ਸਭ ਚੁੱਪ ਆ। ਹੋ ਕੀ ਰਿਹਾ, ਅਸ਼ਵਨੀ ਸ਼ਰਮਾ ਤੋਂ ਲੈ ਕੇ ਕਮਲ ਸ਼ਰਮਾ ਤੱਕ ਦਾ ਸਾਰਾ ਗਰੁੱਪ ਸਾਇਲੈਂਟ। ਉੱਥੇ ਇੱਕ ਬੀਬੀ ਬੋਲਦੀ ਹੈ ਕਿ ਤਮਾਸ਼ਾ ਕੀ ਚੱਲਣ ਡਿਆ ਜੀ। ਰਿੰਕੂ ਆ ਗਿਆ, ਸ਼ੀਤਲ ਆ ਗਿਆ, ਕੀ ਆ ਲਿਆ ਕੇ ਤੁਸੀਂ ਬਾਹਰੋਂ ਬੰਦੇ ਬਿਠਾ ਦਿੰਦੇ ਹੋ। ਤੁਸੀਂ ਪਹਿਲਾਂ ਕਹਿੰਦੇ ਹੋ ਕਿ ਨਹੀਂ ਕੈਂਡੀਡੇਟ ਇੱਕ ਤੁਹਾਡੇ ਵਿੱਚੋਂ ਹੋਏਗਾ, ਤੁਹਾਡੇ ਵਿੱਚੋਂ ਹੋਏਗਾ। ਕਿਹੜਾ ਤੁਹਾਡੇ ਵਿੱਚੋਂ ਹੈ? ਬਹੁਤ ਵੱਡੀ ਗੱਲ ਹੈ ਜੀ। ਮੈਂ ਕਹਿੰਦਾ ਕਿ ਚੰਗੇ ਹੁਣ ਵਲੰਟੀਅਰ ਤਾਂ ਇੱਕ ਮੋਗੇ ਰੱਖੀ ਆ ਮਿਲਣੀ ਇਹਨਾਂ ਨੂੰ, ਇੱਕ ਸ਼ਾਇਦ ਕਿਸੇ ਹੋਰ ਥਾਂ ਤੇ ਆਉਣ ਵਾਲੇ 2 ਦਿਨਾਂ ਤੋਂ। ਖਟਕੜ ਕਲਾਂ ਦੇ ਵਿੱਚ 7 ਤਰੀਕ ਨੂੰ ਇਹਨਾਂ ਨੇ ਭੁੱਖੇ ਵੀ ਰਹਿਣਾ, ਅਰਵਿੰਦ ਕੇਜਰੀਵਾਲ ਦੀ ਸਪੋਰਟ ਦੇ ਵਿੱਚ ਵਰਤ ਰੱਖਣਾ। ਮਤਲਬ ਕਿ ਇੱਕ ਤੀਰ ਨਾਲ ਕਈ ਨਿਸ਼ਾਨੇ ਆ ਕਿ ਉਹ ਵਲੰਟੀਅਰ ਵੀ ਇਕੱਠੇ ਕਰੋ, ਇਸ ਬਹਾਨੇ ਜਿਹੜੇ ਰੋਸੇ ਗਿਲੇ ਦੂਰ ਕਰੋ। ਵਲੰਟੀਅਰ ਦਾ ਵਿਚਾਰੇ ਦਾ ਕੀ ਆ, ਉਹਨਾਂ ਨੂੰ ਐਵੇਂ ਜਜ਼ਬਾਤੀ ਕਰਕੇ ਬੰਨ ਕੇ ਲੱਡੂ ਰੰਗੀ ਪੱਗ ਭਗਵੰਤ ਮਾਨ ਨੇ ਜਦੋਂ 2-3 ਵਾਰੀ ਇਨਕਲਾਬ ਕੀਤਾ
ਬਾਅਦ ਅੱਖਾਂ ਤੁਹਾਨੂੰ ਪਤਾ ਨਾ ਵੀ ਬਾਜਵਾ ਪਾ ਅੱਖਾਂ 'ਚ ਅੱਖਾਂ ਅੱਖਾਂ ਤੋਂ ਡਰ ਪਤਾ ਕਿੰਨਾ ਲੱਗਦਾ। ਜੀ ਤਾਂ ਕਈ ਵਾਰ ਅੱਖਾਂ 'ਚੋਂ ਡਰ ਹੀ ਨਹੀਂ ਨਿਕਲਦਾ, ਉਹ ਅੱਖਾਂ 'ਚੋਂ ਮੋਹ ਵੀ ਨਿਕਲਦਾ, ਉਹ ਫਿਰ ਚੁੰਬਕ ਵਾਂਗੂ ਖਿੱਚ ਲੈਂਦੀਆਂ, ਇਹ ਚੰਬੜ ਜਾਂਦੇ ਆ। ਹੂੰ ਜਦ 5-7 ਇਨਕਲਾਬ ਦੇ ਨਾਅਰੇ ਲੱਗੇ, ਜਿਹੜਾ ਇਨਕਲਾਬ ਦਾ ਬਈ ਮਾੜਾ ਮੋਟਾ ਪਿਆ ਵੀ ਫਿਰ ਉਹਨੇ ਫੁੱਟ ਪੈਣਾ ਨਾਲ ਦੀ ਨਾਲ, ਉਹਨੇ ਕਹਿਣਾ ਚਲੋ ਬਈ। ਸੋ ਇਸ ਕਰਕੇ ਵਲੰਟੀਅਰਾਂ ਦੀ ਜ਼ਰੂਰਤ ਹੈ ਉਹਨਾਂ ਤੋਂ। ਇਹ ਉਹ ਲੋਕ ਨੇ ਜਿਹੜੇ ਲੋੜ ਵੇਲੇ ਆਪਾਂ ਕਹਿੰਦੇ ਨਾ ਇੱਕ ਨਾ ਉੱਥੇ ਮੁਹਾਵਰਾ ਆਉਂਦਾ ਹੁੰਦਾ ਸੀਗਾ ਕਿਤਾਬ ਵਿੱਚ, ਗਧੇ ਕੋ ਬਾਪ, ਕਦੇ ਉਹ ਲੋੜ ਵੇਲੇ ਮਤਲਬ ਕਿ ਕਦੇ ਨੂੰ ਵੀ ਪਲੋਸ ਦੇਣਾ, ਤਾਂ ਲੋੜ ਵੇਲੇ ਗੌਂਪਣਾ ਹੋ ਜਾ, ਇਹ ਸਾਰਾ ਕੁਛ ਆ। ਤਾਂ ਹੁਣ ਤੇ ਮਿਲਣੀਆਂ ਛਿਲਣੀਆਂ ਹੋਣਗੀਆਂ। ਮੈਂ ਕਹਿੰਦਾ ਆਪ ਵਾਲੇ ਵਲੰਟੀਅਰ ਜਿਹੜੇ ਆ ਨਾ ਇਸ ਡਿਊਟੀ ਤੋਂ ਸੇਧ ਲੈ ਲੈਣ ਕਿ ਬਈ ਗਾਂ ਵੀ ਇਸ ਤਰ੍ਹਾਂ ਹੀ ਕੰਮ ਚੱਲੂਗਾ, ਕੀ ਕਰਦੇ ਜੀ ਹੁਣ ਹੀ ਬੋਲ ਲੈਣ। ਪਰ ਪਾਰਟੀਆਂ ਦੀਆਂ ਨਾ ਬਥੇਰਾ ਕੁਛ ਦੇਖਿਆ, ਗਤੀਵਿਧੀਆਂ ਦੇਖੀਆਂ ਇਹਨਾਂ ਦੀ, ਤੇ ਪ੍ਰਵੀਨ ਜੀ ਵਾਹ ਸੱਜਣ ਜੀ ਵਾਹ ਕਿਆ ਹੀ ਬਾਤਾਂ ਨੇ। ਕਿ ਆਡੀਓ ਇੱਕ ਵਾਇਰਲ ਹੋਈ ਸੀ ਪਿੱਛੇ ਜੇ ਪਾਠਕ ਦੀ ਕਥਿਤ ਆਡੀਓ ਜੀ ਜੀ, ਉਹ ਉਹਦੇ ਚ ਲਹਿਜਾ ਦੇਖ ਉਹਨਾਂ ਦੀ ਹਿੰਮਤ ਹੀ ਹੈ ਨਹੀਂ। ਮੈਂ ਕਿ ਕਹਿੰਦਾ ਨਾ ਕਿ ਜੀਭ ਸਿਰਫ ਚੱਟਣ ਵਾਸਤੇ ਰੱਖੀ ਆ ਜਾਂ ਲੂਣ ਜਾਂ ਖੰਡ ਇਹਦਾ ਸਵਾਦ ਲੈਣ ਵਾਸਤੇ ਰੱਖੀ, ਜੇ ਬੋਲੋ ਹੁਣ ਤੁਹਾਡੀ ਮਿਲਣੀ ਆ। ਅੱਗੇ ਤੁਸੀਂ ਕਹਿੰਦੇ ਹੁੰਦੇ ਜੀ ਸਾਡੇ ਕੋਲ ਰੋਂਦੇ ਨੇ, ਸਾਡੇ ਕੋਲ ਆਫ ਦੀ ਰਿਕਾਰਡ ਰੋਂਦੇ ਆ ਜ਼ਰੂਰ, ਅਸੀਂ ਇਹਨਾਂ ਦੀ ਗੱਲ ਵੀ ਕਰਦੇ ਹਾਂ ਕਿਉਂਕਿ ਇਹ ਤੇ ਸਾਡੇ ਭੈਣ ਭਰਾ ਹੀ ਆ ਨਾ, ਸਰਕਾਰ ਵੀ ਸਾਡੀ ਹੈ, ਬੰਦੇ ਵੀ ਸਾਡੇ। ਤਾਂ ਹੁਣ ਮੌਕਾ ਹੈ ਆਪਣੇ ਲਾਂਭੇ ਸ਼ਿਕਵੇ ਇਹਨਾਂ ਨੂੰ ਦੱਸੋ ਕਿ ਬਾਈ ਜਿੱਥੇ ਗਲਤ ਹੋ ਅਸੀਂ ਉੱਥੇ ਤੁਹਾਨੂੰ ਗਲਤ ਕਵਾਂਗੇ ਕਵਾਂ। ਜੀ ਕੇਜਰੀਵਾਲ ਦੀ ਫੋਟੋ ਤੇ ਵਿਵਾਦ ਹੋ ਗਿਆ ਜੀ ਕਹਿੰਦੇ। ਦੇਖੋ ਅਰਵਿੰਦ ਕੇਜਰੀਵਾਲ ਦੀ ਫੋਟੋ ਜਿਹੜੀ ਇਹਨਾਂ ਨੇ ਸਿੱਖਾਂ ਵਾਲੀ ਆ, ਇਸ ਸਿੱਖਾਂ ਦੇ ਸੰਸਾਰ ਦੀਆਂ ਕਿਆ ਹੀ ਬਾਤਾਂ ਨੇ, ਇੱਥੇ ਕਾਲੇ ਕਾਲੇ ਦਿਨ ਤੇ ਚਿੱਟੀਆਂ ਰਾਤਾਂ ਨੇ। ਸਿੱਖਾਂ ਦਾ ਆਪਦਾ ਸੰਸਾਰ ਹੁੰਦਾ ਜ਼ਰੂਰ, ਸਿੱਖਾਂ ਦਾ ਸੰਸਾਰ ਯਾਨੀ ਜੇਲ੍ਹ, ਤੇ ਉਹ ਕਿਉਂਕਿ ਉੱਥੇ ਲਾਈਟਾਂ ਰਾਤ ਨੂੰ ਜਗ ਪੈਂਦੀਆਂ, ਮਤਲਬ ਕਿ ਦਿਨ ਚਿੱਟਾ ਹੋ ਜਾਂਦਾ। ਤਾਂ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਕਾਫੀ ਰੌਲਾ ਪਿਆ ਕਿ ਇੱਕ ਪਾਸੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ, ਇੱਕ ਪਾਸੇ ਭਗਤ ਸਿੰਘ ਦੀ ਫੋਟੋ, ਤੇ ਵਿਚਾਲੇ ਕੇਜਰੀਵਾਲ ਦੀ ਫੋਟੋ, ਤੇ ਬੀਬੀ ਸੁਨੀਤਾ ਕੇਜਰੀਵਾਲ ਬਹਿੰਦੀ ਵੀ ਉੱਥੇ, ਪਤਾ ਨਹੀਂ ਉਹ ਦਫ਼ਤਰ ਆ, ਇਹਨਾਂ ਨੇ ਘਰ 'ਚ ਉਹ ਸਟੂਡੀਓ ਜਿਹਾ ਬਣਾਇਆ ਜਿਹਦੇ 'ਚ ਵੀਡੀਓ ਪਾਉਂਦੀ ਹੈ, ਉਹ ਕੇਜਰੀਵਾਲ ਪਾਉਂਦਾ ਸੀ। ਉਹ ਮੈਂ ਚੈੱਕ ਕੀਤਾ ਆ ਕੇਜਰੀਵਾਲ ਦੀ ਵੀਡੀਓ ਕਰਕੇ, ਮੈਂ 2 ਵੇਖੇ ਆ, ਤਾਂ ਬਿਲਕੁਲ ਉਹੀ ਹੈ ਲੋਕੇਸ਼ਨ। ਹੋ ਸਕਦਾ ਘਰ 'ਚ 5-7 ਬਣਾਏ ਹੋਣ, ਇਹ ਵੀ ਹੋ ਸਕਦਾ ਦੇਖੋ ਜੀ। ਤਾਂ ਗੱਲ ਇਹ ਕਿ ਉਸ ਫੋਟੋ ਤੇ ਕਾਫੀ ਜ਼ਿਆਦਾ ਵਿਵਾਦ ਛਿੜਿਆ। ਯਾਦਵਿੰਦਰ ਸੰਧੂ ਜਿਹੜੇ ਭਗਤ ਸਿੰਘ ਦੇ ਪਰਿਵਾਰ ਚੋਂ ਨੇ, ਉੱਥੇ ਲੱਗਦੇ ਆ, ਉਹਨਾਂ ਨੇ ਬੁਰਾ ਮਨਾਇਆ ਇਸ ਗੱਲ, ਬੁਰਾ ਮਨਾਇਆ। ਉਹਨਾਂ ਨੇ ਕਿਹਾ ਕਿ ਦੇਖੋ ਗਲਤ ਗੱਲ ਆ। ਤੇ ਬਾਕੀ ਬਈ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਆ, ਆਤਸ਼ੀ ਤੇ ਕਹਿ ਰਹੀ ਸੀ ਕਿ ਉਹ ਤੇ ਇਹਨੂੰ ਜਸਟੀਫਾਈ ਕਰ ਰਹੀ ਹੈ, ਕਹਿੰਦੀ ਉਹ ਲੜਾਈ ਜਿਹੜੀ ਸੀ ਉਦੋਂ ਗੋਰਿਆਂ ਨਾਲ ਸੀ, ਹੁਣ ਕਾਲੇ ਅੰਗਰੇਜ਼ਾਂ ਨਾਲ ਚੱਲ ਰਹੀ। ਮਤਲਬ ਕਿ ਤੁਸੀਂ ਆਪ ਕਹਿ ਰਹੇ ਹੋ, ਮੰਨ ਰਹੇ ਹੋ ਇਹ ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹਨਾਂ ਕ੍ਰਾਂਤੀਕਾਰੀਆਂ ਦੇ ਬਰੋਬਰ ਹੈ। ਖੈਰ ਇਹਦੇ ਤੇ ਕਾਫੀ ਅੱਜ ਵਿਵਾਦ ਹੋਇਆ। ਮੈਂ ਸਮਝਦਾ ਕਿ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਫੋਟੋ ਹੀ ਕਰੀ ਜਾਂਦੇ ਆ, ਕੀ ਫੋਟੋਆਂ 'ਚ ਨਿਕਲ। ਹੁਣ ਤੁਸੀਂ ਮੈਨੂੰ ਦੱਸੋ ਕਿ ਹਰ ਵਾਰੀ ਫੋਟੋ ਵਿਖਾ ਕੇ ਵੀਡੀਓ ਪਾ ਕੇ ਕੀ ਹੋ ਜਾਏਗਾ? ਕੇਜਰੀਵਾਲ ਜੇਲ੍ਹ 'ਚ ਹੈ, ਕਿਹਨੂੰ ਨਹੀਂ ਪਤਾ, ਕਿਹਨੂੰ ਨਾਈਜੀਰੀਆ ਵਾਲਿਆਂ ਨੂੰ ਦੱਸਣਾ ਸੀ, ਉੱਥੇ UN ਤੱਕ ਤੇ ਪਤਾ ਨਹੀਂ ਕਿੱਥੋਂ ਤੱਕ ਤੇ ਪਹੁੰਚ ਗਈ ਖਬਰ। ਤੇ ਜਾਂ ਫਿਰ ਉਹ ਜਿੱਥੇ ਤੁਹਾਡੇ ਇੱਕ ਵਾਰੀ ਚੌਂਕ ਜੇ ਚਲਾਈ ਸੀ, ਕਹਿੰਦੇ ਕਿ ਅਮਰੀਕਾ 'ਚ ਚੱਲੀ ਸੀ, ਮੋਦੀ ਸਾਹਿਬ ਦੀ ਕੁਝ ਸਕਿੰਟ ਦੀ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਦਿੱਤਾ ਸੀ, ਉੱਥੇ ਹੀ ਲਾ ਦਿਓ। ਕਿੱਥੇ ਸਕੁਆਇਰ ਤੇ ਚੱਲਦੀ ਕਿ ਕਿੱਥੇ ਮੈਨੂੰ ਨਹੀਂ ਪਤਾ, ਵੀ ਇੱਥੇ ਚਲਾ ਦਿਓ। ਜੀ ਜੀ, ਜਿੱਥੇ ਉਹ ਕਲਾਕਾਰਾਂ ਦੀਆਂ ਸਮਝ ਤੋਂ ਪਰੇ ਫੋਟੋਆਂ ਆਉਂਦੀਆਂ, ਆਹ ਕਲਾਕਾਰ ਜਿੱਥੇ ਲੱਗਦੇ ਉੱਥੇ ਲਾ ਦਿਓ। ਫਿਰ ਇਹ ਕਿਹੜਾ ਕਲਾਕਾਰਾਂ ਤੋਂ ਘੱਟ ਨੇ, ਇਹ ਵੀ ਤੇ ਕਲਾਕਾਰ ਹੀ ਹੁੰਦੇ, ਸਿਆਸਤਦਾਨ ਵੀ ਕਲਾਕਾਰ ਹੀ ਹੁੰਦੇ ਆ, ਕਲਾਕਾਰ ਆ ਤੇ ਇੱਥੋਂ ਤੱਕ ਪਹੁੰਚੇ ਆ। ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਬੇਲੋੜੇ ਵਿਵਾਦ ਜਿਹੜੇ ਆ ਨਾ, ਕੀ ਹੁੰਦਾ ਹੈ ਪ੍ਰਵੀਨ ਜੀ, ਇਹ ਤਾਂ ਚਲੋ ਠੀਕ ਹੈ ਨਿਬੜ ਜਾਏਗਾ। ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੀ ਇਸ ਤਰ੍ਹਾਂ ਦੀ ਜਿਹੜੀ ਟ੍ਰਿਕਬਾਜ਼ੀ ਹੁੰਦੀ ਹੈ ਨਾ, ਸਾਰੇ ਗੱਠਜੋੜ ਤੇ ਭਾਰੀ ਪੈ ਜਾਂਦੀ ਆ। ਕੋਈ ਤੁਹਾਡੀ ਇੱਕ ਟਿੱਪਣੀ, ਮਨੀ ਸ਼ੰਕਰ ਅਈਅਰ ਨੇ ਮੋਦੀ ਸਾਹਿਬ ਨੂੰ ਨੀਚ ਕਿਹਾ ਸੀ ਚੱਲਦੇ ਇਲੈਕਸ਼ਨ। ਹਾਂਜੀ ਹਾਂਜੀ ਬਿਲਕੁਲ। ਤਾਂ ਇੱਕ ਸ਼ਬਦ ਨੇ ਕਹਿ ਲਓ ਕਿ ਨਰਿੰਦਰ ਮੋਦੀ ਦਾ ਕਿਆ ਗੁਜਰਾਤ ਵਾਪਸ ਲਿਆਂਦਾ ਸੀ। ਬਿਲਕੁਲ ਬਿਲਕੁਲ
ਜੀ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ, ਪਰ ਇਹ ਮੰਨਦੇ ਨਹੀਂ ਆ। ਇਹ ਆਪ ਵੀ ਗੱਲ ਆਪ ਹੀ ਪਗਾਉਂਦੇ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।